ਰਾਸ਼ਨ ਦਿੱਤਾ ਜਾ ਰਿਹਾ ਹੈ, ਕਿਵੇਂ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਤੇ ਕਿੰਨੇ ਵਾਰਡ ਵਾਈ ਜਿਹੜਾ ਹੈ ਕਿਵੇਂ ਕਰ ਰਹੇ ਹੋ? देखो लगभग ਜਿਹੜਾ लॉकडाउन ਕਰਫਿਊ ਲੱਗਿਆ ਉਹਨੂੰ 2 ਹਫ਼ਤੇ ਜਿਹੜਾ ਸਮਾਂ ਜਿਹੜਾ ਹੋ ਚੁੱਕਿਆ ਔਰ ਪਿਛਲੇ 10 ਦਿਨਾਂ ਤੋਂ ਤਕਰੀਬਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਇੱਕ ਦੀ ਰਸੋਈ ਦਾ ਜਿਹੜਾ ਰਾਸ਼ਨ ਆ ਉਹ ਪੂਰਾ ਕੀਤਾ ਜਾ ਸਕੇ। ਉਹਦੇ ਵਿੱਚ ਜੰਗੀ ਪੱਧਰ ਤੇ ਜਿਹੜਾ ਕਾਰਜ ਨੇ ਉਹ ਚੱਲ ਰਹੇ ਨੇ ਔਰ ਪਿੰਡਾਂ ਦੇ ਔਰ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਜਿਹੜੇ ਸਾਡੇ ਵਾਰਡ ਨੇ ਉਹਨਾਂ ਵਿੱਚ ਰਾਸ਼ਨ ਜਿਹੜਾ ਉਹਦੀ ਵੰਡ ਕੀਤੀ ਜਾ ਰਹੀ ਹੈ ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹਰ ਇੱਕ ਜਿਹੜਾ ਲੋੜਵੰਦ ਹੈ ਖਾਸ ਕਰਕੇ ਉਹਨੂੰ ਰਾਸ਼ਨ ਜਿਹੜਾ ਪਹੁੰਚਾਇਆ ਜਾਵੇ। ਰਾਸ਼ਨ ਦੇ ਨਾਲ ਨਾਲ ਕਿਉਂਕਿ ਦੇਖੋ ਇਹ ਬਿਮਾਰੀ ਐਸੀ ਜਿਹੜੀ ਆ ਡਰਾਵਣੀ ਹੈ ਕਿ ਪੂਰੀ ਦੁਨੀਆ ਅੱਜ ਉਸ ਦੀ ਜਕੜ ਵਿੱਚ ਆਈ ਹੋਈ ਹੈ। ਸੋ ਉਹਦੇ ਨਾਲ ਨਾਲ ਜਿਹੜੇ ਹੈਲਥ ਰਿਲੇਟਡ ਇਸ਼ੂਜ਼ ਨੇ ਉਹਨਾਂ ਦਾ ਵੀ ਬੜਾ ਧਿਆਨ ਰੱਖਿਆ ਜਾ ਰਿਹਾ। ਰਾਸ਼ਨ ਦੀ ਤਾਂ ਮੰਗ ਹੈ ਹੀ ਹੈ ਔਰ ਉਹਦੇ ਨਾਲ ਇਹ ਵੀ ਧਿਆਨ ਰੱਖਿਆ ਜਾ ਰਿਹਾ ਕਿ ਕਿਤੇ ਇਹ ਜਿਹੜਾ ਵਾਇਰਸ ਆ ਉਹ ਸਾਡੇ ਇਲਾਕੇ ਦੇ ਵਿੱਚ ਨਾ ਆ ਜਾਵੇ। ਅੱਜ ਤਾਂ ਪ੍ਰਮਾਤਮਾ ਦੀ ਬੜੀ ਕਿਰਪਾ ਹੈਗੀ ਆ, ਖਾਸ ਕਰਕੇ ਜੇ ਮੈਂ ਖੰਨੇ ਦੀ ਗੱਲ ਕਰਾਂ, ਖੰਨਾ ਸਬ ਡਿਵੀਜ਼ਨ ਦੀ ਗੱਲ ਕਰਾਂ, ਨਾਲ ਸਾਡਾ ਸਮਰਾਲਾ ਸਬ ਡਿਵੀਜ਼ਨ ਔਰ ਪੈੜ ਸਬ ਡਿਵੀਜ਼ਨ, ਹਾਲੇ ਕੋਈ ਡਰ ਵਾਲੀ ਗੱਲ ਨਹੀਂ ਆਈ। ਪ੍ਰਮਾਤਮਾ ਇਸੇ ਤਰ੍ਹਾਂ ਆਪਣੀ ਕਿਰਪਾ ਬਣਾਈ ਰੱਖੇ ਤੇ ਇਹ ਦਿਨ ਜਿਹੜੇ ਇਸ ਤਰ੍ਹਾਂ ਲੰਘ ਜਾਣ। ਪਰ ਕਿਉਂਕਿ ਉਹਦੇ ਲਈ ਵੀ ਲੋੜੀਂਦੇ ਜਿਹੜੇ ਕਦਮ ਨੇ ਚੁੱਕੇ ਜਾਣੇ ਨੇ ਔਰ 30 ਜਿਹੜੇ ਬਿਸਤਰਿਆਂ ਦਾ ਆਈਸੋਲੇਸ਼ਨ ਸਾਡੇ ਸਿਵਲ ਹਸਪੀਟਲ ਦੇ ਵਿੱਚ ਅਸੀਂ ਤਿਆਰ ਕੀਤਾ ਔਰ ਉਸ ਤੋਂ ਬਾਅਦ ਕੁਲਾਰ ਹਸਪੀਟਲ ਹੈ ਉਹਦੇ ਵਿੱਚ ਅਲੱਗਾ ਤੌਰ ਤੇ ਜਿਹੜੇ ਆਈਸੋਲੇਸ਼ਨ ਵਾਰਡਸ ਨੇ ਉਹ ਤਿਆਰ ਕੀਤੇ ਜਾ ਰਹੇ ਨੇ। ਸੋ ਗਵਰਨਮੈਂਟ ਨੇ ਲੈਵਲ 1, ਲੈਵਲ 2, ਲੈਵਲ 3 ਅਗਰ ਕੋਈ ਮਾਈਨਰ ਜਿਹੜੇ ਸਿੰਪਟਮਸ ਵਾਲਾ ਕੋਈ ਪੇਸ਼ੈਂਟ ਆਉਂਦਾ ਤਾਂ ਉਹਨੂੰ ਲੈਵਲ 3 ਦੇ ਵਿੱਚ ਰੱਖਿਆ ਜਾਵੇਗਾ ਔਰ ਅਗਰ ਥੋੜੀ ਜੀ ਉਹਦੀ ਜਿਹੜੀ ਬਿਮਾਰੀ ਦੇ ਲੱਛਣ ਨੇ ਅਗਰ ਉਹ ਥੋੜੇ ਜਿਹੇ ਜ਼ਿਆਦਾ ਆ ਰਹੇ ਨੇ ਜਾਂ ਉਹਦੀ ਜਿਹੜੀ ਪੋਜ਼ਿਟਿਵਿਟੀ ਜਿਹੜੇ ਉਹ ਸੈਂਪਲਸ ਆ ਰਹੇ ਨੇ ਤਾਂ ਉਹਨੂੰ ਫਿਰ ਲੈਵਲ 2 ਦੇ ਵਿੱਚ ਰੱਖਿਆ ਜਾਏਗਾ ਔਰ ਜਿਹੜੇ ਬੜੇ ਸੀਰੀਅਸ ਪੇਸ਼ੈਂਟਸ ਨੇ ਅਗਰ ਕੋਈ ਇਸ ਤਰ੍ਹਾਂ ਦਾ ਆਉਂਦਾ ਤਾਂ ਉਹਨੂੰ ਲੈਵਲ 1 ਦੇ ਵਿੱਚ ਗਵਰਨਮੈਂਟ ਵੱਲੋਂ ਉਹਦੇ ਲੋੜੀਂਦੇ ਪ੍ਰਬੰਧ ਕੀਤੇ ਗਏ ਨੇ। ਸੋ ਇਹ ਜਿਹੜੇ ਪ੍ਰਬੰਧ ਨਾਲ ਦੀ ਨਾਲ ਚੱਲ ਰਹੇ ਨੇ ਔਰ ਕਰਫਿਊ ਨੂੰ, ਲਾਕਡਾਊਨ ਨੂੰ ਬਿਲਕੁਲ ਬਰਕਰਾਰ ਰੱਖਣ ਲਈ ਪੁਲਿਸ ਫੋਰਸ ਵੀ ਆਪਣਾ ਕੰਮ ਕਰ ਰਹੀ ਹੈ। ਅਸੀਂ ਆਪਣੇ ਤੌਰ ਤੇ ਵੀ, ਨਿੱਜੀ ਤੌਰ ਤੇ ਵੀ, ਆਪਣੀ ਕਾਂਗਰਸ ਪਾਰਟੀ ਵੱਲੋਂ ਔਰ ਸਮਾਜਿਕ ਜਥੇਬੰਦੀਆਂ ਵੱਲੋਂ ਵੀ ਇਹ ਜਿਹੜਾ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਆਪਣੇ ਘਰਾਂ ਦੇ ਵਿੱਚ ਹੀ ਬਣੇ ਰਹੋ। ਜਦੋਂ ਤੱਕ ਕਰਫਿਊ ਨਹੀਂ ਖੁੱਲ੍ਹਦਾ, ਜਦੋਂ ਤੱਕ ਸਰਕਾਰ ਦੀ ਕੋਈ ਨਵੀਂ ਗਾਈਡਲਾਈਨ ਨਹੀਂ ਆਉਂਦੀ ਤਾਂ ਉਹਨਾਂ ਨੂੰ ਸੁਰੱਖਿਅਤ ਆਪੋ ਆਪਣੇ ਘਰਾਂ ਵਿੱਚ ਰਹਿਣ 'ਚ ਹੀ ਫਾਇਦਾ। ਸੋ ਉਹਦੇ ਲਈ ਅਸੀਂ ਪਿਛਲੇ 2 ਹਫ਼ਤਿਆਂ ਤੋਂ ਜਿਹੜਾ ਆਪਣਾ ਇਹ ਕਾਰਜ ਹੈਗਾ ਉਹ ਕਰ ਰਹੇ ਹਾਂ। ਤਾਂ ਮੈਨੂੰ ਪੂਰੀ ਉਮੀਦ ਹੈ ਕਿ ਲੋਕ ਵੀ ਸਾਡਾ ਸਾਥ ਦੇਣਗੇ, ਲੋਕ ਵੀ ਜੋ ਸਰਕਾਰ ਦੀਆਂ ਹਦਾਇਤਾਂ ਨੇ, ਜੋ ਗਾਈਡਲਾਈਨਸ ਨੇ ਉਹਨਾਂ ਨੂੰ ਮੰਨਣਗੇ ਔਰ ਅਸੀਂ ਬੜੀ ਜਲਦੀ ਇਸ ਬਿਮਾਰੀ 'ਤੇ ਕਾਬੂ ਪਾ ਲਵਾਂਗੇ ਔਰ ਅਸੀਂ ਇੱਕ ਤੰਦਰੁਸਤ ਜਿਹੜਾ ਸਾਡਾ ਸਮਾਜ ਹੈ, ਸਾਡਾ ਪੰਜਾਬ ਆ, ਸਾਡਾ ਦੇਸ਼ ਹੈ, ਉਹ ਦੁਬਾਰਾ ਸੜਕਾਂ 'ਤੇ ਉਤਰੇਗਾ। ਉਹ ਦੁਬਾਰਾ ਆਪਣੀਆਂ ਉਸ ਪਿਰਤਾਂ ਔਰ ਲੀਹਾਂ 'ਤੇ ਚੱਲ ਕੇ ਅਸੀਂ ਤਰੱਕੀ ਔਰ ਖੁਸ਼ਹਾਲੀ ਵੱਲ ਅੱਗੇ ਵਧਾਂਗੇ। ਐਮਐਸਐਲ ਜਿਵੇਂ ਲਾਕਡਾਊਨ ਦੀ ਗੱਲ ਕਰਦੇ ਜਿਹੜੀ ਉਹ ਡੇਟ ਦਿੱਤੀ ਗਈ ਸੀ, ਕੀ ਇਸ ਤੋਂ ਡੇਟ ਤੋਂ ਅੱਗੇ ਵਧਣ ਦਾ ਵੀ ਕੁਝ ਐਸਾ ਹੈ? ਜਿਵੇਂ ਬਿੱਟੂ ਜੀ ਨੇ ਵੀ ਇੱਕ ਬਿਆਨ ਦਿੱਤਾ ਕਿ ਅਸੀਂ ਆਪਣੇ ਦੇਸ਼ ਨੂੰ ਬਚਾਉਣ ਵਾਸਤੇ, ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਜਿਹੜਾ ਹੈ ਜੇਕਰ ਅੱਗੇ ਡੇਟ ਵਧਾਉਣ ਦੀ ਹੋਈ ਤਾਂ ਕੋਈ ਐਸੀ? ਦੇਖੋ ਹਾਲੇ ਤੱਕ ਸਰਕਾਰ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਅੱਗੇ ਆਈ ਨਹੀਂ ਤੇ ਅਗਰ ਕੋਈ ਇਸ ਤਰ੍ਹਾਂ ਦੀ ਆਉਂਦੀ ਹੈ ਫਿਰ ਤਾਂ ਉਹਦੀ ਪਾਲਣਾ ਕਰਨੀ ਪੈਣੀ ਹੋਈ ਹੈ ਕਿਉਂਕਿ ਇਹਦੀ ਸੀਰੀਅਸਨੈਸ ਦੇਖੀ ਜਾਏਗੀ। ਇਹ ਸਰਕਾਰ ਇਸ ਗੱਲ ਤੇ ਕੰਮ ਕਰ ਰਹੀ ਹੈ, ਵਿਚਾਰ ਕਰ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀਆਂ ਦਿੱਕਤਾਂ ਨੇ, ਕਿਹੜੀਆਂ ਚੁਣੌਤੀਆਂ ਨੇ ਅਸੀਂ ਜਿਹਦਾ ਸਾਹਮਣਾ ਕਰਨਾ। ਤਾਂ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਇਹ ਜਿਹੜਾ ਕਰਫਿਊ ਲਾਕਡਾਊਨ ਆ ਇਹਨੂੰ ਜਾਂ ਤਾਂ ਵਧਾਏਗੀ ਸਰਕਾਰ ਜਾਂ ਫਿਰ ਇਹ ਜਿਹੜਾ ਮਿਆਦ ਆ ਜਿਹੜੀ 21 ਦਿਨਾਂ ਦੀ ਉਸ ਤੋਂ ਬਾਅਦ ਕਰਫਿਊ ਜਿਹੜਾ ਲਾਕਡਾਊਨ ਚੱਕਿਆ ਜਾਊਗਾ ਔਰ ਰਿਸਟ੍ਰਿਕਸ਼ਨਸ ਜਿਹੜੀਆਂ ਨੇ ਉਹ ਮੈਂ ਸਮਝਦਾ ਕਿ ਰਹਿਣਗੀਆਂ ਕਿ ਅਸੀਂ ਪਬਲਿਕ ਫੰਕਸ਼ਨ ਨਹੀਂ ਕਰ ਸਕਦੇ, ਲੋਕ ਜਿਹੜੇ ਇੱਕ ਥਾਂ 'ਤੇ ਇਕੱਠੇ ਨਹੀਂ ਹੋ ਸਕਦਾ ਪਬਲਿਕ ਟਰਾਂਸਪੋਰਟ ਵੀ ਹਜੇ ਨਾ ਖੁੱਲ੍ਹੇ, ਜਿਹੜੀਆਂ ਜਿਵੇਂ ਕਹਿ ਲਓ ਬਾਜ਼ਾਰ ਵਗੈਰਾ ਨੇ ਉਹ ਹਜੇ ਸ਼ਾਇਦ ਨਾ ਖੁੱਲ੍ਹਣ। ਇਹਦੇ ਬਾਰੇ 14 ਤਰੀਕ ਤੋਂ ਪਹਿਲਾਂ ਸਰਕਾਰ ਨੇ ਆਪੋ ਆਪਣੇ ਸੂਬਿਆਂ ਨੇ ਔਰ ਕੇਂਦਰ ਸਰਕਾਰ ਨੇ ਫੈਸਲਾ ਲੈਣਾ। ਦੇਖੋ ਫੈਸਲਾ ਕੀ ਆਉਂਦਾ, ਪ੍ਰਮਾਤਮਾ ਕਰੇ ਕਿ ਇਹ ਕਰਫਿਊ ਲਾਕਡਾਊਨ ਖੁੱਲ੍ਹ ਜੇ 14 ਤੋਂ ਬਾਅਦ, ਲੋਕਾਂ ਨੂੰ ਥੋੜ੍ਹੀ ਰਾਹਤ ਮਿਲੇ ਔਰ ਪਰ ਫਿਰ ਵੀ ਸਾਨੂੰ ਅਹਿਤਿਆਤ ਜਿਹੜੇ ਨੇ ਵਰਤਣੇ ਪੈਣਗੇ। ਸਾਨੂੰ ਆਪਣੀ ਜਿਹੜੀ ਸੋਸ਼ਲ ਡਿਸਟੈਂਸਿੰਗ ਹੈ, ਸਾਨੂੰ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਪਏਗੀ ਔਰ ਸਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪਏਗਾ। ਸੋ ਇਹ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ 'ਚ ਇਹ ਗੱਲ ਸਾਹਮਣੇ ਆਏਗੀ, ਦੇਖਣ ਨੂੰ ਮਿਲੇਗੀ ਕਿ ਕੀ
ਗਵਰਨਮੈਂਟ ਵੱਲੋਂ ਐਡਵਾਈਜ਼ਰੀ ਜਿਹੜੀ ਆ ਉਹ ਆਉਂਦੀ ਹੈ ਤੇ ਫਿਰ ਅਸੀਂ ਉਸ ਦੀ ਪਾਲਣਾ ਕਰਾਂਗੇ।